ਵੀਅਰਸ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚਾ ਸੱਚ ਵਿੱਚ। ਜੀ ਡਾਕਟਰ ਸਾਹਿਬ, ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਆਪਣੇ ਦਰਸ਼ਕਾਂ ਨੂੰ ਈਮੇਲ ਦੇ ਨਾਲ। ਅੱਜ 26 ਨਵੰਬਰ 2013 11 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ। ਸਾਡੀ ਪਹਿਲੀ ਈਮੇਲ ਆਈ ਹੈ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਜੀ ਦੀ। ਇਹ ਲਿਖਦੇ ਹਨ, ਹਰ ਗੁਰਦੁਆਰੇ ਨੂੰ ਭਾਈ ਗੁਰਬਖਸ਼ ਸਿੰਘ ਜੀ ਦੇ ਹੱਕ ਵਿੱਚ ਗੁਰਮਤਾ ਪਾਸ ਕਰਨਾ ਚਾਹੀਦਾ ਹੈ। ਟੀਵੀ ਮੀਡੀਆ ਚੈਨਲ ਤੇ ਸੋਸ਼ਲ ਮੀਡੀਆ ਇਸ ਨੂੰ ਖਾਸ ਅਹਿਮੀਅਤ ਦੇਣ। ਉਹਨਾਂ ਜਥੇਦਾਰਾਂ ਤੋਂ ਵੀ ਬਚਣ ਦੀ ਲੋੜ ਹੈ ਜਿਹੜੇ ਕਿ ਕਿਸੇ ਵੇਲੇ ਵੀ ਚੋਰ ਦਰਵਾਜ਼ੋਂ ਇਸ ਸਾਰੇ ਵਿਸ਼ੂ ਨੂੰ ਸਾਬੋਤਾਜ ਕਰ ਸਕਦੇ ਹਨ। ਉਤੋਂ ਦੀ ਹਾਲਤ ਨੂੰ ਬਰਕਰਾਰ ਕਰਦਿਆਂ ਬਾਹਰਲੇ ਸਿੱਖਾਂ ਨੂੰ ਇਸ ਨੂੰ ਉਭਾਰਨਾ ਚਾਹੀਦਾ ਹੈ। ਜਿਵੇਂ ਵੀਰ ਹਵਾਰਾ ਜੀ ਨੇ ਅਪੀਲ ਕੀਤੀ ਹੈ ਕਿ ਭਾਰਤੀ ਸਿੱਖ ਇਸ ਨੂੰ ਲੋਕ ਲਹਿਰ ਬਣਾਉਣ, ਇਸ ਦੀ ਬਹੁਤ ਘੱਟ ਆਸ ਕਰਨੀ ਚਾਹੀਦੀ ਹੈ। ਜੀ ਡਾਕਟਰ ਸਾਹਿਬ, ਅਸੀਂ ਡਾਕਟਰ ਅਰਵਿੰਦਰ ਸਿੰਘ ਜੀ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਉਹਨਾਂ ਨੇ ਸਾਨੂੰ ਲਿਖਿਆ ਔਰ ਉਹਨਾਂ ਦਰਸ਼ਕਾਂ ਦੀ ਜਾਣਕਾਰੀ ਲਈ ਜਿਨ੍ਹਾਂ ਨੂੰ ਇਹ ਪਤਾ ਨਹੀਂ ਹੈ ਕਿ ਭਾਈ ਗੁਰਬਖਸ਼ ਸਿੰਘ ਜਿਨ੍ਹਾਂ ਦੇ ਕੇਸ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਜੀ ਕਿ ਇਸ ਬਾਰੇ ਬਾਹਰਲੇ ਗੁਰਦੁਆਰੇ ਮਤੇ ਪਾਸ ਕਰਨ, ਜਥੇਦਾਰਾਂ ਤੋਂ ਖਬਰਦਾਰ ਰਹਿਣ, ਸੰਗਤਾਂ ਵਿੱਚ ਚੋਰ ਦਰਵਾਜ਼ਿਓਂ ਦਾਖਲ ਨਾ ਹੋਣ ਜੀ। ਔਰ ਉਹਨਾਂ ਨੇ ਕਿਹਾ ਵੀ ਬਾਹਰ ਹੀ ਗੱਲ ਹੋ ਸਕਦੀ ਹੈ, ਸੋਸ਼ਲ ਮੀਡੀਆ ਜਾਂ ਟੈਲੀਵਿਜ਼ਨ, ਰੇਡੀਓ ਇਤਿਆਦਿ ਰਾਹੀਂ। ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਵੇਂ ਵੀਰ ਹਵਾਰਾ ਜੀ ਨੇ ਕਿਹਾ, ਜਗਤਾਰ ਸਿੰਘ ਹਵਾਰਾ ਨੇ, ਕਿ ਇਸ ਨੂੰ ਲੋਕ ਲਹਿਰ ਬਣਾਇਆ ਜਾਏ। ਪੰਜਾਬ ਦੇ ਸਿੱਖ ਉਹਨਾਂ ਨੇ ਕਿਹਾ ਵੀ ਸ਼ਾਇਦ ਇਹ ਤਾਂ ਗੱਲ ਸਿਰੇ ਨਾ ਚੜੇ, ਪਰ ਬਾਹਰਲੇ ਸਿੱਖਾਂ ਨੂੰ ਹੀ ਕੁਛ ਕਰਨਾ ਪਏਗਾ। ਹੁਣ ਇਹ ਵੀਰ ਗੁਰਬਖਸ਼ ਸਿੰਘ ਗੁਰੂ ਕਲਗੀਧਰ ਦੇ ਲਾਡਲੇ ਬਹਾਦਰ ਸਪੁੱਤਰ ਨੇ ਜੀ, ਜਿਨ੍ਹਾਂ ਨੇ ਉਸ ਇਸ਼ੂ ਨੂੰ ਲਿਆ ਜਿਹੜਾ ਸਾਡੇ ਸਾਰਿਆਂ ਦੀਆਂ ਅੱਖਾਂ ਸਾਹਮਣੇ ਵਾਪਰ ਰਿਹਾ ਹੈ, ਪਰ ਉੱਥੇ ਕੋਈ ਵੀ ਜਥੇਬੰਦੀ ਜਾਂ ਇੰਡੀਵਿਜੂਅਲ ਨੇ ਸਿਰਫ ਇਸ ਇੱਕ ਕੇਸ ਨੂੰ ਫੋਕਸ ਕਰਕੇ ਹੁਣ ਤੱਕ ਪੇਸ਼ਕਦਮੀ ਨਹੀਂ ਕੀਤੀ। ਜਨਰਲ ਅਦਾਲਤੀ ਲੜਾਈਆਂ ਲੜੀਆਂ ਜਾਂਦੀਆਂ ਨੇ ਤੇ ਅਦਾਲਤਾਂ ਦਾ ਕੀ ਹਾਲ ਹੈ ਅਸੀਂ ਹੁਣ ਦੱਸ ਕੇ ਹੀ ਹਟੇ ਹਾਂ ਵੀ ਜਿਹੜੀ ਜ਼ਹਿਨੀਅਤ ਹੁਣ ਜੇ ਉੱਥੇ ਮਿਸਟਰ ਕੌਲ ਆ ਕੇ ਬਹਿ ਗਿਆ ਹੈ ਚੀਫ ਜਸਟਿਸ, ਔਰ ਜਿਹੜੇ ਪਹਿਲੇ ਫੈਸਲੇ CBI ਇਨਕੁਆਇਰੀ ਦੇ ਮਾਰਕ ਕੀਤੇ ਹੋਏ ਨੇ ਉਹਨਾਂ ਨੂੰ ਉਲਟਾਉਣ ਤੇ ਆ ਗਿਆ, ਤੇ ਅੱਗੋਂ ਦੀ ਕੀ ਆਸ ਤੁਸੀਂ ਕਰੋਗੇ ਵੀ ਇਹ ਕਿਸ ਕਿਸਮ ਦੇ ਉੱਥੋਂ ਫੈਸਲੇ ਹੋਣਗੇ ਜੀ। ਸੋ ਹਕੀਕਤ ਇਹ ਹੈ ਵੀ ਜਿਹੜੀ ਈਵਨ ਜਦੋਂ ਜਿਹੜੇ ਇੰਡੀਅਨ ਜੂਰਿਸਪ੍ਰੂਡੈਂਸ ਦੇ ਵਿੱਚ, ਲਾਅ ਦੇ ਵਿੱਚ ਜਦੋਂ ਉਮਰ ਕੈਦ ਕਹੀ ਜਾਂਦੀ ਸੀ, ਭਾਵੇਂ ਕੋਈ ਇਹ ਨਹੀਂ ਸੀ ਵੀ ਕਾਨੂੰਨ 'ਚ ਲਿਖਿਆ ਹੈ ਕਿ ਉਮਰ ਕੈਦ 14 ਸਾਲ ਹੁੰਦੀ ਹੈ ਜਾਂ 8 ਸਾਲ ਹੁੰਦੀ ਹੈ। ਇੱਕ ਜ਼ਮਾਨਾ ਸੀ ਕਿ ਦਿਨ ਤੇ ਰਾਤ ਦੋਨੋਂ ਕਾਊਂਟ ਕਰਕੇ ਤੇ ਕਈ 8 ਸਾਲ ਬਾਅਦ ਵੀ ਬਾਹਰ ਆ ਜਾਂਦੇ ਸੀ। ਸਾਡੇ ਜੀ ਗੁੱਡ ਕੰਡਕਟ ਹੈ ਜੇਲ੍ਹ ਦੇ ਵਿੱਚ ਜੀ। ਜੇ ਪੂਰੀ ਕੱਟਣੀ ਹੋਏ ਉਮਰ ਕੈਦ ਦਾ ਮਤਲਬ 14 ਸਾਲ ਹੁੰਦਾ ਸੀ, ਕਿਉਂਕਿ ਸਟੇਟਾਂ ਨੇ ਆਪਣੀ ਡਿਸਕ੍ਰਿਸ਼ਨ ਰੱਖੀ ਹੋਈ ਸੀ। ਹੁਣ ਹਾਲਤ ਇਹ ਹੈ ਵੀ ਜਿਨ੍ਹਾਂ ਸਿੱਖਾਂ ਨੂੰ ਜੱਜਾਂ ਨੇ ਉਮਰ ਕੈਦ ਦਿੱਤੀ, ਹੁਣ ਤਾਂ ਕਈ ਫੈਸਲੇ ਇਹੋ ਜਿਹੇ ਸੁਣਾਉਣ ਲੱਗ ਗਏ, ਜਿਵੇਂ ਭਾਈ ਹਵਾਰਾ ਦੇ ਕੇਸ ਸੁਣਾਇਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ, ਉਹ ਤਾਂ ਟਿਲ ਦਾ ਲਾਸਟ ਬ੍ਰੈਥ ਕਹਿਣ ਲੱਗ ਗਏ ਕਿ ਵੀ ਹੁਣ ਉਹ ਮਤਲਬ ਹੀ ਨਹੀਂ ਹੋਏਗਾ ਕਿ ਉਮਰ ਕੈਦ ਦਾ ਮਤਲਬ 14 ਸਾਲ ਹੈ। ਉਹ ਤਾਂ ਸਮਝ ਆਇਆ ਕਿ ਵੀ ਉਸ ਕਿਸਮ ਦੇ ਫੈਸਲਿਆਂ ਦੀ ਬੁਨਿਆਦ ਕੀ ਹੈ ਔਰ ਕਿੱਧਰ ਨੂੰ ਜਾਣਗੇ ਉਹ ਜੀ। ਪਰ ਜਿਹੜੇ ਕੇਸ ਉਮਰ ਕੈਦ ਦੇ ਸੁਣਾਏ ਗਏ, ਆਸ ਕੀਤੀ ਜਾਂਦੀ ਰਹੀ ਹੈ ਔਰ ਹਮੇਸ਼ਾ ਇਵੇਂ ਹੁੰਦਾ ਰਿਹਾ ਕਿ 14 ਸਾਲ ਬਾਅਦ ਫਾਈਲ ਫਿਰ ਮੂਵ ਹੁੰਦੀ ਸੀ ਕਿ ਜੀ ਇਹ ਕੱਟ ਲਈ ਹੈ, ਗੁੱਡ ਕੰਡਕਟ ਦਾ ਆ ਗਿਆ। ਇੱਕ ਅੱਧੇ ਸਾਲ 'ਚ 6 ਮਹੀਨੇ 'ਚ ਕਈ ਵਾਰੀ ਬਹੁਤ ਕਾਗਜ਼ ਪੱਤਰ, ਜਿਵੇਂ ਉੱਥੇ ਸਲੋ ਫਾਈਲਾਂ ਚੱਲਦੀਆਂ, ਉਹਨਾਂ ਨੂੰ ਰੁਪਈਆਂ ਦੇ ਪਹੀਏ ਲਾਉਣੇ ਪੈਂਦੇ ਨੇ, ਫਾਈਲ ਤਾਂ ਹੀ ਚੱਲਦੀ ਹੈ ਜੀ ਜੀ। ਤੇ ਉਹ ਜੇ ਪਹੀਆ ਨਹੀਂ ਲੱਗਾ ਤੇ ਸਾਲ ਵੱਧ ਲੱਗ ਜਾਂਦਾ ਸੀ। ਪਰ ਹੁਣ ਹਾਲ ਇਹ ਹੈ ਵੀ ਭਾਈ ਲਾਲ ਸਿੰਘ ਅਕਾਲਗੜ੍ਹ ਜਿਨ੍ਹਾਂ ਨੂੰ ਉਮਰ ਕੈਦ ਸੀ 22 ਸਾਲ ਹੋ ਗਏ ਨੇ, ਉਹ ਜੇਲ੍ਹ ਦੇ ਵਿੱਚ ਨੇ ਜੀ। ਭਾਈ ਦਇਆ ਸਿੰਘ ਲਾਹੌਰੀਆ 19-20 ਸਾਲ ਉਹ ਜੇਲ੍ਹ 'ਚ ਕੱਟ ਚੁੱਕੇ ਨੇ। ਭਾਈ ਲਖਵਿੰਦਰ ਸਿੰਘ, ਸ਼ਮਸ਼ੇਰ ਸਿੰਘ, 2-3 ਹੋਰ ਸਿੰਘ ਜਿਹੜੇ ਬੇਅੰਤ ਸਿੰਘ ਕਤਲ ਕੇਸ ਦੇ ਵਿੱਚ ਉਮਰ ਕੈਦ ਸੀ, ਉਹਨਾਂ ਨੂੰ 8 ਸਾਲ ਦੀ ਸੀ ਸਜ਼ਾ, ਉਹ ਕਿੰਨੇ ਸਾਲ ਜਿਹੜੇ ਨੇ 95 ਨੂੰ ਬੀਤੇ 18 ਸਾਲ ਹੋ ਗਏ ਜੀ। 1995 ਦੇ ਵਿੱਚ ਉਹਦਾ ਕਤਲ ਹੋਇਆ, ਉਹਦੀ ਬੇਅੰਤਾ ਮਾਰਿਆ ਗਿਆ। ਹੁਣ ਇਹ ਜਿਹੜੇ ਵੀਰ ਗੁਰਬਖਸ਼ ਸਿੰਘ, ਇਹ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਹੈ, ਹਿਸਟੋਰੀਕਲ ਗੁਰਦੁਆਰਾ ਹੈ ਜੀ। ਉੱਥੇ ਭੁੱਖ ਹੜਤਾਲ ਤੇ ਬੈਠੇ ਨੇ ਪਿਛਲੇ ਆਲਮੋਸਟ ਸ਼ਾਇਦ 15 ਨਵੰਬਰ ਤੋਂ ਇਹਨਾਂ ਨੇ ਸ਼ੁਰੂ ਕੀਤਾ, ਔਰ ਇਹਨਾਂ ਦੀ 1 ਪੁਆਇੰਟ ਇਹ ਡਿਮਾਂਡ ਹੈ ਕਿ ਜਿਹੜੇ ਸਿੱਖ ਜੇਲ੍ਹਾਂ 'ਚ ਨੇ ਔਰ ਖਾਸ ਤੌਰ ਤੇ ਜਿਨ੍ਹਾਂ ਨੇ ਇਹ ਕੈਦ ਆਪਣੀ ਪੂਰੀ ਕਰ ਲਈ ਹੋਈ, ਉਹਨਾਂ ਨੂੰ ਰਿਹਾ ਕੀਤਾ ਜਾਏ ਜੀ। ਹੁਣ ਇਸ ਸਬੰਧ ਦੇ ਵਿੱਚ ਸੈਂਕੜਿਆਂ ਬੀਬੀਆਂ ਦਾ ਇੱਕ ਡੈਲੀਗੇਸ਼ਨ ਨਗਰ ਕੀਰਤਨ ਦੇ ਰੂਪ 'ਚ ਵੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ 'ਚ ਗਿਆ ਜੀ, ਜਿਨ੍ਹਾਂ ਦੇ ਵਿੱਚ ਜਿਹੜੇ ਸੰਤ ਪਿੰਡਾਂ ਵਾਲਿਆਂ ਦੇ PS ਹਨ, ਭਾਈ ਰਛਪਾਲ ਸਿੰਘ ਸ਼ਹੀਦ ਹੋ ਗਏ ਸੀ ਜੂਨ 84 'ਚ ਜੀ। ਉਹਨਾਂ ਦੀ ਸਿੰਘਣੀ ਲਖਵਿੰਦਰ ਸਿੰਘ ਜਿਹੜਾ 15 ਸਾਲ ਤੋਂ ਜ਼ਿਆਦਾ ਜੇਲ੍ਹ 'ਚ ਹੋ ਗਏ ਨੇ, 18 ਸਾਲ, ਉਹਨਾਂ ਦੀ ਭੈਣ ਔਰ ਹੋਰ ਬਹੁਤ ਸਾਰੀਆਂ ਬੀਬੀਆਂ ਲੀਡ ਕਰ ਰਹੀਆਂ ਸੀ ਇੱਕ ਮੈਮੋਰੈਂਡਮ ਦੇਣ ਜਥੇਦਾਰ ਸਾਹਿਬ ਨੂੰ ਕਿ ਜੀ ਤੁਸੀਂ ਇੰਟਰਵੀਨ ਕਰੋ, ਅਕਾਲ ਤਖਤ ਦੇ ਤੁਸੀਂ ਜਥੇਦਾਰ ਹੋ, ਇਹਨਾਂ ਨੂੰ ਛੁਡਾਇਆ ਜਾਏ ਜੀ ਜੀ।
ਸੋ ਉੱਥੇ ਤਾਂ ਕੋਈ ਰਿਸੀਵ ਕਰਨ ਵਾਲਾ ਵੀ ਨਹੀਂ ਸੀ। ਉੱਥੇ ਕੋਈ ਸੰਪੂਰਨ ਸਿੰਘ ਨਾਂ ਦਾ ਕੋਈ ਸਰਪੰਚ ਲਿਖਿਆ ਹੋਇਆ ਹੈ, ਉਹ ਸੀ ਕਿ ਉਹਨੇ ਰਿਸੀਵ, ਉਹਨੇ ਕਿਹਾ ਜੀ ਮੈਂ ਤਾਂ ਅੱਗੇ ਹੀ ਪਹੁੰਚਾ ਸਕਦਾ, ਮੇਰੇ ਤਾਂ ਕੋਈ ਹੱਥ ਵਸ ਨਹੀਂ ਹੈ ਜੀ। ਹੁਣ ਸਾਡੇ ਇਹ ਮੰਦੇ ਭਾਗਾਂ ਦੀ ਗੱਲ ਹੈ ਕਿ ਕਈ ਵਾਰੀ ਮੀਡੀਆ 'ਚ ਵੀ, ਜਿਹੜਾ ਸਾਨੂੰ ਅੱਜ ਸੋਸ਼ਲ ਮੀਡੀਆ ਵੀ ਮਿਲਿਆ, ਡਿਬੇਟਸ ਇਹ ਤਾਂ ਹੋ ਰਹੀਆਂ ਕਿ ਜੀ ਇਹ ਭੁੱਖ ਹੜਤਾਲ ਰੱਖਣਾ, ਮਰਨ ਵਰਤ ਰੱਖਣਾ ਸਿੱਖੀ ਦੇ ਮੁਤਾਬਕ ਹੈ ਕਿ ਨਹੀਂ ਮੁਤਾਬਕ ਹੈ, ਪਰ ਜਿਹੜਾ ਇਸ਼ੂ ਹੈ ਕਿ ਭਾਈ ਗੁਰਬਖਸ਼ ਸਿੰਘ, ਹਿੰਦੂ ਮੀਡੀਆ ਨੇ ਤਾਂ ਉਹਨੂੰ ਬਲੈਕ ਆਊਟ ਕਰਨਾ ਹੀ ਹੈ, ਨਾ ਇਲੈਕਟ੍ਰੋਨਿਕ ਮੀਡੀਆ ਨਾ ਪ੍ਰਿੰਟ ਮੀਡੀਆ ਨੇ ਖਬਰ ਨਹੀਂ ਚੁੱਕੀ, ਤੇ ਅਸੀਂ ਡਿਬੇਟ ਤੇ ਇਹ ਲੱਗੇ ਹੋਏ ਹਾਂ ਕਿ ਜੀ ਇਹ ਜਿਹੜਾ ਇਹ ਗੁਰਮਤ ਦੇ ਮੁਤਾਬਕ ਹੈ ਕਿ ਨਹੀਂ ਮੁਤਾਬਕ। ਜੀ ਜਥੇਦਾਰਾਂ ਕੋਲ ਮੈਮੋਰੈਂਡਮ ਲੈਣ ਦਾ ਟਾਈਮ ਵੀ ਨਹੀਂ। ਜਿਹੜੀ ਸਰਕਾਰ ਹੈ ਪੰਜਾਬ ਦੀ, ਉਹ ਤਾਂ ਆਰਐਸਐਸ ਦੇ ਜਿਹੜਾ ਏਜੰਡੇ ਤੇ ਕੰਮ ਕਰ ਰਹੀ ਜੀ। ਸੋ ਇਹਨਾਂ ਹਾਲਾਤਾਂ 'ਚ ਹੀ ਇਹ ਸਾਰਾ ਕੇਸ ਦਾ ਪਿਛੋਕੜ ਹੈ। ਡਾਕਟਰ ਰਵਿੰਦਰ ਸਿੰਘ ਹੋਰਾਂ ਨੇ ਲਿਖਿਆ ਹੈ ਕਿ ਹਾਂ, ਇਸ ਮਾਮਲੇ 'ਚ ਹੀ ਭਾਈ ਜਗਤਾਰ ਸਿੰਘ ਹਵਾਰਾ ਦੀ ਇੱਕ ਸਟੇਟਮੈਂਟ ਮੀਡੀਆ 'ਚ ਲੱਗੀ ਹੈ। ਉਹਨਾਂ ਨੇ ਸਰਾਹਨਾ ਕੀਤੀ ਹੈ ਭਾਈ ਗੁਰਬਖਸ਼ ਸਿੰਘ ਦੀ, ਜਿਹੜੇ ਕਿ ਉਹਨਾਂ ਦਾ ਕੋਈ ਆਪਣਾ ਰਿਸ਼ਤੇਦਾਰ ਨਹੀਂ ਹੈ, ਇਹ ਤਾਂ ਉਹਨਾਂ 'ਚ ਸਿੱਖੀ ਪਿਆਰ ਹੈ ਕਿ ਉਹਨਾਂ ਨੇ ਇੱਕ ਮੁੱਦੇ ਤੇ ਫੋਕਸ ਕੀਤਾ ਹੈ ਕਿ ਭਾਈ ਜਿਹੜੇ ਆਪਣੇ ਸਜ਼ਾਵਾਂ ਕੱਟ ਚੁੱਕੇ ਨੇ ਉਹਨਾਂ ਨੂੰ ਛੱਡੋ ਜੇਲ੍ਹਾਂ 'ਚੋਂ ਜੀ। ਔਰ ਭਾਈ ਹਵਾਰਾ ਨੇ ਅਪੀਲ ਕੀਤੀ ਹੈ ਵੀ ਇਹਨੂੰ ਸਿੱਖ ਲੋਕ ਲਹਿਰ ਬਣਾਉਣ। ਸੋ ਡਾਕਟਰ ਰਵਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਵੀ ਬਾਹਰਲੇ ਸਿੱਖ ਕੇਸ ਉਹਨਾਂ ਦੇ ਹੱਕ 'ਚ ਮਤੇ ਕਰਨ, ਗੁਰਮਤੇ ਕਰਨ, ਔਰ ਨਾਲ ਹੀ ਉਹਨਾਂ ਨੇ ਕਿਹਾ ਵੀ ਭਾਰਤ ਦੇ ਸਿੱਖਾਂ ਤੋਂ ਕੋਈ ਐਕਸਪੈਕਟ ਨਾ ਕਰੋ। ਉਹਨਾਂ ਨੇ ਕਿਹਾ ਵੀ ਬੇਸ਼ੱਕ ਭਾਈ ਹਵਾਰਾ ਦੀ ਜਿਹੜੀ ਵਿਸ਼ ਹੈ ਉਹ ਬਹੁਤ ਚੰਗੀ ਹੈ, ਪਰ ਇਹਦੀ ਸੰਭਾਵਨਾ ਨਹੀਂ ਕਰਨੀ ਚਾਹੀਦੀ, ਬਾਹਰ ਹੀ ਸਾਨੂੰ ਆਪਣੀ ਆਵਾਜ਼ ਚੁੱਕਣੀ ਚਾਹੀਦੀ ਹੈ। ਸੋ ਅਸੀਂ ਪਹਿਲਾਂ ਤਾਂ ਖਿਮਾ ਮੰਗਦੇ ਹਾਂ ਆਪਣੇ ਦਰਸ਼ਕਾਂ ਤੋਂ ਵੀ ਕਿ ਵੀ ਅਸੀਂ ਵੀ ਇਸ ਇਸ਼ੂ ਦੇ ਉੱਤੇ ਪ੍ਰੌਮਪਟ ਨੋਟਿਸ ਨਹੀਂ ਲਿਆ, ਕਿਉਂਕਿ ਜਦੋਂ ਸ਼ੁਰੂ ਹੋਇਆ ਕੁਝ ਇਸ ਕਿਸਮ ਦਾ ਹੀ ਰਿਹਾ, ਕੋਈ ਫੋਕਸ ਆਈ ਨਹੀਂ। ਖਬਰ ਤਾਂ ਮੈਂ ਜ਼ਰੂਰ ਦੇਖੀ, ਪਰ ਨਿੱਜੀ ਤੌਰ ਤੇ ਅੱਜ ਜਦੋਂ ਮੈਂ ਦੇਖਿਆ ਕਿ ਉਹਨਾਂ ਦੇ ਨਾਲ ਜਿਹੜੀ ਹੈ ਸਰ ਸਿਮਰਨਜੀਤ ਸਿੰਘ ਮਾਨ ਬੈਠੇ ਨੇ, ਸਰ ਗੁਰਤੇਜ ਸਿੰਘ ਸਕਾਲਰ ਜਿਹੜੇ ਹੈ ਮਿਲਣ ਗਏ, ਸਰ ਸਰਬਜੀਤ ਸਿੰਘ ਘੁਮਾਣ ਉਹਨਾਂ ਨੇ ਉਹ ਪਿਕਚਰ, ਤੇ ਉਦੋਂ ਤੇ ਨਾਲ ਹੀ ਫਿਰ ਜਿਹੜੀਆਂ ਕੁਝ ਸਟੇਟਮੈਂਟਸ ਵੀ ਦੇਖੀਆਂ, ਡਾਕਟਰ ਸਾਹਿਬ ਦੀ ਈਮੇਲ ਵੀ ਇਹਦੇ ਤੇ ਆਈ ਹੈ। ਸੋ ਅਸੀਂ ਵੀ ਇਹ ਮਹਿਸੂਸ ਕਰਦੇ ਹਾਂ ਵੀ ਇਸ ਘਟਨਾ ਨੂੰ ਸਾਨੂੰ ਪਹਿਲੇ ਦਿਨ ਤੋਂ ਹਾਈਲਾਈਟ ਕਰਨਾ ਚਾਹੀਦਾ ਸੀ, ਪਰ ਸਰਟਨਲੀ ਅਸੀਂ ਜ਼ੋਰਦਾਰ ਅਪੀਲ ਵੀ ਕਰਾਂਗੇ ਕਿ ਇਸ ਸੰਬੰਧੀ ਵੱਧ ਤੋਂ ਵੱਧ ਚਰਚਾ ਹੋਏ, ਸਿੱਖ ਸੰਗਤਾਂ ਨੂੰ ਇਸ ਬਾਰੇ ਦੱਸਿਆ ਜਾਏ। ਮੈਂ ਆਪਣੇ ਇਸ ਹਫਤੇ ਦੀ ਲਿਖਤ ਵੀ ਇਸ ਵਿਸ਼ੇ ਤੇ ਲਿਖੀ ਹੈ, ਤੇ ਮੈਂ ਕਿਹਾ ਕਿ ਅਸੀਂ ਇੱਕ ਹੋਰ ਫੇਰੂਮਾਨ ਨਾ ਬਣਾ ਦਈਏ। ਅਸੀਂ ਕਹੀਏ ਜੀ ਫੇਰੂਮਾਨ 74 ਦਿਨ ਜਿਹੜਾ ਰੱਖਿਆ ਸੀ, ਤੇ ਇੱਧਰ ਇੰਨਾ ਜਿਹੜਾ ਇਸ਼ੂ ਹੈ ਉਹਦੇ ਤੇ ਫੋਕਸ ਕਰਕੇ ਘੱਟੋ ਘੱਟ ਇਹਦੇ ਤੇ ਵੱਧ ਤੋਂ ਵੱਧ ਅਵੇਅਰਨੈਸ ਪੈਦਾ ਕੀਤੀ ਜੀ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡੀ ਅਗਲੀ ਈਮੇਲ ਚਮਕੌਰ ਸਾਹਿਬ ਤੋਂ ਡਾਕਟਰ ਜਸਪ੍ਰੀਤ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਕਸਰ ਸਵਾਲ ਕੀਤਾ ਜਾਂਦਾ ਹੈ ਕਿ ਖਾਲਿਸਤਾਨ ਵਿੱਚ ਘੱਟ ਗਿਣਤੀਆਂ ਦਾ ਕੀ ਹੋਵੇਗਾ, ਹਿੰਦੂ ਤੇ ਮੁਸਲਮਾਨ ਲੋਕਾਂ ਦੀ ਸੁਰੱਖਿਆ ਦੀ ਕੀ ਗਰੰਟੀ ਹੈ। ਅਸੀਂ ਜਵਾਬ ਵਜੋਂ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦੀ ਉਦਾਹਰਨ ਦਿੰਦੇ ਹਾਂ, ਜੋ ਕਿ ਦੁਨੀਆ ਦਾ ਇੱਕੋ ਇੱਕ ਰਾਜ ਹੋਇਆ ਜਿੱਥੇ ਕਿਸੇ ਨੂੰ ਫਾਂਸੀ ਦੀ ਸਜ਼ਾ ਤੱਕ ਨਹੀਂ ਹੋਈ ਤੇ ਕਿਸੇ ਵੀ ਘੱਟ ਗਿਣਤੀ ਨਾਲ ਧੱਕਾ ਨਹੀਂ ਹੋਇਆ, ਪਰ ਫਿਰ ਵੀ ਇਸ ਨਾਲ ਬਹੁਤੇ ਲੋਕਾਂ ਦੀ ਤਸੱਲੀ ਨਹੀਂ ਹੁੰਦੀ। ਡਾਕਟਰ ਸਾਹਿਬ, ਮੈਂ ਇੱਕ ਜਵਾਬ ਦੇਣਾ ਚਾਹੁੰਦਾ ਹਾਂ, ਕਿਰਪਾ ਕਰਕੇ ਇਹ ਪੜ੍ਹ ਕੇ ਸੁਣਾਉਣ ਤੇ ਫਿਰ ਆਪਣੀ ਰਾਏ ਵੀ ਦੇਣਾ। ਸਿਰਫ 1, 2, 3 ਨਵੰਬਰ 1984 ਨੂੰ ਹੀ ਸਾਰੇ ਭਾਰਤ ਵਿੱਚ 30,000 ਤੋਂ ਜ਼ਿਆਦਾ ਸਿੱਖ ਮਾਰੇ ਗਏ, ਸਿਰਫ ਇਸ ਲਈ ਕਿਉਂਕਿ ਇੰਦਰਾ ਗਾਂਧੀ ਨੂੰ ਮਾਰਨ ਵਾਲੇ ਸਿੱਖ ਸਨ। 1980 ਤੋਂ 1995 ਤੱਕ ਪੰਜਾਬ ਵਿੱਚ ਬੇਹੱਦ ਭੜਕਾਹਟ ਦੇ ਬਾਵਜੂਦ ਵੱਧ ਤੋਂ ਵੱਧ 450 ਹਿੰਦੂ ਮਾਰੇ ਗਏ ਸਨ, ਜਿਨ੍ਹਾਂ ਦਾ ਕਤਲ ਸਿੱਖਾਂ ਸਿਰ ਥੋਪਿਆ ਜਾਂਦਾ ਹੈ, ਪਰ ਸਬੂਤ ਕੋਈ ਨਹੀਂ ਹੈ ਕਿ ਸਿੱਖਾਂ ਨੇ ਮਾਰੇ ਹਨ ਜਾਂ ਹੋਰ ਕਿਸੇ ਨੇ। ਖੈਰ, ਹੁਣ ਤਾਂ ਸਾਹਮਣੇ ਆ ਗਿਆ ਹੈ ਕਿ ਪੁਲਿਸ ਨੇ ਬਲੈਕ ਕੈਟਸ ਛੱਡੇ ਸੀ ਹਿੰਦੂਆਂ ਤੇ ਨਿਰਦੋਸ਼ਾਂ ਨੂੰ ਮਾਰ ਕੇ ਸਿੱਖਾਂ ਨੂੰ ਬਦਨਾਮ ਕਰਨ ਲਈ। ਜਦੋਂ ਦਰਬਾਰ ਸਾਹਿਬ ਤੇ ਭਾਰਤੀ ਫੌਜ ਨੇ ਹਮਲਾ ਕੀਤਾ ਤਾਂ ਪੰਜਾਬ ਵਿੱਚ ਜਾਂ ਹੋਰ ਕਿਤੇ ਵੀ ਕਿਸੇ ਸਿੱਖ ਦੇ ਕਿਸੇ ਹਿੰਦੂ ਨੂੰ ਰੋਸ ਵਜੋਂ ਮਾਰਨ ਦੀ ਖਬਰ ਨਹੀਂ ਮਿਲਦੀ। ਕਿਤੇ ਸਿੱਖਾਂ ਨੇ ਦੰਗੇ ਨਹੀਂ ਕੀਤੇ। ਸਿੱਖ ਕੌਮ ਹਥਿਆਰ ਚੁੱਕ ਕੇ ਕਦੇ ਹਿੰਦੂਆਂ ਦੇ ਖਿਲਾਫ ਹਿੰਸਾ ਤੇ ਉਤਾਰੂ ਨਹੀਂ ਹੋਈ। ਸਾਨੂੰ ਮਾਣ ਹੈ ਇਸ ਗੱਲ ਦਾ। ਦਰਬਾਰ ਸਾਹਿਬ ਦੇ ਹਮਲੇ ਤੇ ਦਿੱਲੀ ਦੇ ਦੰਗਿਆਂ ਦੇ ਬਾਵਜੂਦ ਅਸੀਂ ਹਿੰਦੂਆਂ ਦੇ ਘਰਾਂ ਨੂੰ ਅੱਗਾਂ ਨਹੀਂ ਲਾਈਆਂ। ਅਸੀਂ ਉਹਨਾਂ ਦਾ ਜਾਨੀ ਨੁਕਸਾਨ ਨਹੀਂ ਕੀਤਾ। ਅਸੀਂ ਉਹਨਾਂ ਦੀਆਂ ਧੀਆਂ ਭੈਣਾਂ ਨੂੰ ਆਪਣੀਆਂ ਧੀਆਂ ਭੈਣਾਂ ਸਮਝਿਆ, ਜਿਵੇਂ ਸੰਤ ਜਰਨੈਲ ਸਿੰਘ ਜੀ ਨੇ ਸਿੱਖਾਂ ਨੂੰ ਸੰਦੇਸ਼ ਦਿੱਤਾ ਸੀ ਕਿ ਧੀ ਚਾਹੇ ਕਿਸੇ ਦੀ ਵੀ ਹੋਵੇ, ਆਪਣੀ ਜਾਨ ਕੇ ਉਹਦੀ ਰੱਖਿਆ ਕਰਨੀ ਤੇ ਕਿਸੇ ਮਾਸੂਮ ਬਜ਼ੁਰਗ ਤੇ ਔਰਤ ਤੇ ਵਾਰ ਨਹੀਂ ਕਰਨਾ। ਹੁਣ ਇਸ ਗੱਲ ਤੋਂ ਵੱਡੀ ਗਰੰਟੀ ਸਿੱਖ ਕੀ ਦੇ ਸਕਦੇ ਹਨ? ਸਗੋਂ ਉਲਟਾ ਸਾਡਾ ਹੱਕ ਹੈ ਇਹਨਾਂ ਤੋਂ ਗਰੰਟੀ ਮੰਗਣ ਦਾ ਕਿ ਤੁਸੀਂ ਹੁਣ ਤੱਕ ਸਾਡੇ ਤੇ ਇੰਨਾ ਜ਼ੁਲਮ ਕੀਤਾ। ਇਸ ਦੀ ਕੀ ਗਰੰਟੀ ਹੈ ਕਿ ਸਿੱਖ ਭਾਰਤ ਵਿੱਚ ਸੁਰੱਖਿਅਤ ਹਨ? ਦੂਜਾ, ਜੋ ਸਿੱਖ ਆਪਣੇ ਭਾਰਤੀ ਹੋਣ ਤੇ ਮਾਣ ਕਰਦੇ ਨੇ ਤੇ ਆਪਣੇ ਆਪ ਨੂੰ ਆਜ਼ਾਦ ਸਮਝਦੇ ਨੇ, ਉਹਨਾਂ ਨੂੰ ਇੱਕ ਸਵਾਲ ਹੈ। ਅੱਜ ਤੱਕ ਸਿੱਖਾਂ ਨੇ ਕਦੇ ਕਿਸੇ ਦੇ ਮੰਦਰ, ਮਸਜਿਦ ਜਾਂ ਚਰਚ ਉੱਤੇ ਹਮਲਾ ਨਹੀਂ ਕੀਤਾ। ਅੱਜ ਤੱਕ ਸਿੱਖਾਂ ਨੇ ਕਦੇ ਗੀਤਾ
ਕੁਰਾਨ ਜਾਂ ਬਾਈਬਲ ਨੂੰ ਅੱਗ ਨਹੀਂ ਲਾਈ। ਪਰ ਭਾਰਤ ਆਜ਼ਾਦ ਹੋਏ ਤੋਂ ਬਾਅਦ ਕੀ ਕੋਈ ਭਾਰਤੀ ਕਹਾਉਣ ਵਾਲਾ ਸਿੱਖ ਗਿਣਤੀ ਕਰਕੇ ਦੱਸ ਸਕਦਾ ਹੈ ਕਿ ਕਿੰਨੇ ਸਿੱਖ ਗੁਰਦੁਆਰਿਆਂ ਉੱਤੇ ਹਮਲੇ ਹੋਏ ਨੇ ਤੇ ਕਿੰਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਅੱਗਾਂ ਲਾਈਆਂ ਨੇ? ਇਸ ਤੋਂ ਬਾਅਦ ਵੀ ਜੇ ਕੋਈ ਸਿੱਖ ਆਪਣੇ ਭਾਰਤੀ ਹੋਣ ਤੇ ਮਾਣ ਕਰਦਾ ਹੈ ਤਾਂ ਵਾਰੇ-ਵਾਰੇ ਜਾਈਏ ਉਹਦੀ ਬੇਸ਼ਰਮੀ ਤੇ। ਧੰਨਵਾਦ ਜੀ ਡਾਕਟਰ ਸਾਹਿਬ। ਅਸੀਂ ਡਾਕਟਰ ਜਸਪ੍ਰੀਤ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ। ਉਹਨਾਂ ਨੇ ਚਮਕੌਰ ਸਾਹਿਬ ਤੋਂ ਸਾਨੂੰ ਲਿਖਿਆ, ਉਸ ਪਵਿੱਤਰ ਤੀਰਥ ਤੋਂ, ਜੀ ਜੀ, ਜਿਸ ਧਰਤੀ ਤੇ ਸੱਚਮੁੱਚ ਅਨਿਆਂ ਦੇ ਖਿਲਾਫ, ਜ਼ੁਲਮ ਦੇ ਖਿਲਾਫ ਲੜਨ ਲਈ ਕੀ ਸਪਿਰਿਟ ਹੋਣੀ ਚਾਹੀਦੀ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਦੋਵਾਂ ਸਾਹਿਬਜ਼ਾਦਿਆਂ ਔਰ 40 ਸਿੱਖਾਂ ਨੇ ਉਸ ਚਮਕੌਰ ਦੀ ਧਰਤੀ ਤੇ ਉਸ ਕੱਚੀ ਗੜੀ 'ਚ ਜੂਝ ਕੇ ਸ਼ਹੀਦੀ ਪਾ ਕੇ ਸਾਨੂੰ ਉਹ ਰਸਤਾ ਦੱਸਿਆ ਜੀ ਕਿ ਸੱਚ ਦੇ, ਹੱਕ ਦੇ, ਇਨਸਾਫ ਦੇ ਰਸਤੇ ਦੇ ਪਾਂਧੀ ਗਿਣਤੀਆਂ ਮਿਣਤੀਆਂ ਯਕੀਨ ਨਹੀਂ ਰੱਖਦੇ। ਉਹ ਆਪਣੇ ਸਿਧਾਂਤ 'ਚ, ਆਪਣੇ ਆਦਰਸ਼ ਯਕੀਨ ਰੱਖਦੇ ਨੇ ਔਰ ਇਹੀ ਉਹਨਾਂ ਨੂੰ ਅਕਾਲ ਪੁਰਖ ਦੀ ਦਰਗਾਹ 'ਚ ਵੀ ਜਿਹੜਾ ਪ੍ਰਵਾਨਗੀ ਦਿਵਾਉਂਦੀ ਹੈ, ਥਾਂ ਦਿਵਾਉਂਦੀ ਹੈ ਪੀੜੇ ਜਿੰਨੀ। ਜੀ ਜੀ, ਔਰ ਇਸ ਧਰਤੀ ਦੇ ਉੱਤੇ ਵੀ ਹਮੇਸ਼ਾ ਇਹੋ ਜਿਹੇ ਜਿਹੜੇ ਸੱਚ, ਹੱਕ, ਇਨਸਾਫ ਦੇ ਪਾਂਧੀ ਨੇ ਉਹ ਇੱਕ ਰੌਸ਼ਨ ਮੀਨਾਰ ਦੀ ਤਰ੍ਹਾਂ ਆਉਣ ਵਾਲੀਆਂ ਨਸਲਾਂ ਨੂੰ ਵੀ ਪ੍ਰੇਰਨਾ ਦਿੰਦੇ ਨੇ। ਜੀ। ਔਰ ਉਹਨਾਂ ਨੇ ਜਿਹੜਾ ਇਸ਼ੂ ਵੀ ਛੋਇਆ, ਮੈਂ ਸਮਝਦਾ ਵੀ ਜਿਸ ਪ੍ਰਭਾਵਸ਼ਾਲੀ ਤਰੀਕੇ ਨਾਲ ਉਹਨਾਂ ਨੇ ਜਿਹੜੀਆਂ 2-3 ਦਲੀਲਾਂ ਦਿੱਤੀਆਂ ਨੇ, ਇਸ ਤੋਂ ਵਧੀਆ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਜੀ ਬਿਲਕੁਲ। ਕਿਉਂਕਿ ਇਹ ਸਵਾਲ ਅਕਸਰ ਸਾਨੂੰ ਵੀ ਆਇਆ ਹੈ ਸਮੇਂ-ਸਮੇਂ ਕਿ ਜੀ ਖਾਲਿਸਤਾਨ ਦੇ ਵਿੱਚ ਜਿਹੜੇ ਰਹਿੰਦੇ ਹਿੰਦੂ ਨੇ ਉਹਨਾਂ ਦਾ ਕੀ ਬਣੇਗਾ। ਜੀ। ਤੇ ਅਸੀਂ ਵੀ ਹਮੇਸ਼ਾ ਇਸ ਲਾਈਨ ਨੂੰ ਹੀ ਲਿਆ ਹੈ ਕਿ ਇਤਿਹਾਸ ਚੋਂ ਹੀ ਤੁਸੀਂ ਉਸ ਦਾ ਜਵਾਬ ਦਿੰਦੇ ਹੋ। ਔਰ ਮਹਾਰਾਜਾ ਰਣਜੀਤ ਸਿੰਘ ਦਾ ਰਾਜਕਾਲ ਇੱਕ ਐਸਾ ਸਮਾਂ ਜਿਹਦੇ 'ਚ ਬੇਸ਼ੱਕ ਅਸੀਂ 100 ਸਾਲ ਲਗਭਗ ਮੁਗਲਿਆ ਹਕੂਮਤ, ਅਫਗਾਨ ਜਿਹੜੇ ਕਿ ਦੋਨੋਂ ਇਸਲਾਮ 'ਚ ਯਕੀਨ ਰੱਖਣ ਵਾਲੇ ਸਨ, ਉਹਨਾਂ ਨਾਲ ਲੜੇ, ਘੱਲੂਘਾਰਿਆਂ 'ਚੋਂ ਲੰਘੇ, ਨਸਲਕੁਸ਼ੀਆਂ 'ਚੋਂ ਲੰਘੇ। ਜੀ। ਪਰ ਇਹਦੇ ਬਾਵਜੂਦ ਜਦੋਂ ਸਿੱਖ ਰਾਜ ਸਥਾਪਿਤ ਹੋਇਆ, ਕੋਈ ਮਸੀਤ ਨਹੀਂ ਢਾਈ ਗਈ, ਕਿਸੇ ਮੁਸਲਮਾਨ ਨੂੰ ਜ਼ਬਰਦਸਤੀ ਸਿੱਖ ਨਹੀਂ ਬਣਾਇਆ ਗਿਆ, ਉਹਨਾਂ ਦੇ ਧਰਮ ਦੀ ਆਜ਼ਾਦੀ ਨਹੀਂ ਖੋਈ ਗਈ। ਜੀ ਜੀ। ਤੇ ਜੇ 17ਵੀਂ 18ਵੀਂ ਸਦੀ ਦੇ ਉਸ ਪੀਰੀਅਡ 'ਚ ਜਦੋਂ ਕਿ ਚਾਰੇ ਪਾਸੇ ਬਾਰਬੇਰੀਨਿਜ਼ਮ ਸੀ, ਉਦੋਂ ਸਿੱਖਾਂ ਦਾ ਕਰੈਕਟਰ, ਸਿੱਖੀ ਕਿਰਦਾਰ ਇਹ ਸੀ। ਤੇ 21ਵੀਂ ਸਦੀ ਤਾਂ ਅਸੀਂ ਦੁਨੀਆ ਭਰ 'ਚ ਬੈਠੇ ਹਾਂ, ਦੁਨੀਆ ਦੀ ਸਿਵਲਾਈਜ਼ ਸੁਸਾਇਟੀ ਦੇ ਨਾਲ ਸਾਡਾ ਵਾਹ ਹੈ, ਹੋਰ ਅਸੀਂ ਇਸ ਤੋਂ ਵੱਧ ਕੇ ਕੀ ਗਾਰੰਟੀ ਦੇ ਸਕਦੇ। ਜੀ। ਪਰ ਉਹਨਾਂ ਨੇ ਇੱਕ ਕਦਮ ਅੱਗੇ ਜਾਂਦੇ ਆ ਇਹ ਦਲੀਲ ਲਈ ਉਹਨਾਂ ਨੇ ਕਿ ਜੀ ਕੋਈ ਇਨਸੀਡੈਂਟ ਪੰਜਾਬ 'ਚ ਦੱਸੋ। ਬੇਸ਼ੱਕ ਜੂਨ 84 ਦਾ ਘੱਲੂਘਾਰਾ ਹੋਇਆ, ਜੀ, ਬੇਸ਼ੱਕ ਨਵੰਬਰ 84 'ਚ 30,000 ਸਿੱਖ ਭਾਰਤ ਭਰ 'ਚ ਮਾਰੇ ਗਏ, ਪਰ ਇੱਕ ਵੀ ਇਨਸੀਡੈਂਟ ਐਸੀ ਨਹੀਂ ਹੈ ਕਿ ਜਿਹਦੇ 'ਚ ਸਿੱਖ ਭੀੜਾਂ ਨੇ ਇਕੱਠੇ ਹੋ ਕੇ ਜਾ ਕੇ ਪੰਜਾਬ 'ਚ ਕਿਸੇ ਹਿੰਦੂ ਦੀ ਦੁਕਾਨ ਸਾੜੀ ਹੋਏ, ਕਿਸੇ ਦਾ ਘਰ ਸਾੜਿਆ ਹੋਏ, ਕਿਸੇ ਦੀ ਬੱਚੀ, ਭੈਣ, ਪਤਨੀ ਦੀ ਬੇਪਤੀ ਕੀਤੀ ਹੋਏ। ਜੀ ਜੀ। ਔਰ ਸੱਚਮੁੱਚ ਇਸ ਕਿਸਮ ਦੀ ਕੋਈ ਘਟਨਾ ਨਹੀਂ ਹੈ। ਬੇਸ਼ੱਕ ਕੁਛ ਇੱਕਾ ਦੁੱਕਾ ਘਟਨਾਵਾਂ ਜਿਹੜੇ ਹਿੰਦੂਆਂ ਦੇ ਮਾਰਨ ਦੀਆਂ ਮੀਡੀਆ 'ਚ ਹਾਈਲਾਈਟ ਕੀਤੀਆਂ ਗਈਆਂ ਕਿ ਜੀ ਬੱਸਾਂ 'ਚੋਂ ਕੱਢ ਕੇ ਹਿੰਦੂ ਮਾਰ ਦਿੱਤੇ ਜਾਂ ਫਲਾਂ ਥਾਂ ਦੇ ਉੱਤੇ ਸ਼ੂਟਿੰਗ ਕੀਤੀ। ਹੁਣ ਜਦੋਂ ਅਸੀਂ ਸਬੂਤ ਦੇਖਦੇ ਹਾਂ, ਬਲੈਕ ਕੈਟਸ ਦੀ ਗੱਲ ਕਰਦੇ ਹਾਂ, ਜਿਵੇਂ ਹੁਣ ਈਵਨ ਰਬੈਰੋ ਨੇ ਆਪਣੀ ਕਿਤਾਬ ਬੁਲਟ ਫਾਰ ਬੁਲਟ 'ਚ ਮੰਨਿਆ ਕਿ ਅਸੀਂ ਇਸ ਕਿਸਮ ਦੇ ਹਾਇਰ ਕੀਤੇ ਸੀ ਜਿਹੜੇ ਸਿੱਖੀ ਪਹਿਰਾਵੇ 'ਚ ਜਿਹੜੇ ਨੇ ਜਾ ਕੇ ਬਾਣੇ 'ਚ ਉਹ ਕੰਮ ਕਰਦੇ ਸੀ। ਉਹਨੇ ਕਿਹਾ ਜੀ ਇਹ ਕਿਹੜਾ ਅਸੀਂ ਕੋਈ ਅਲੋਕਾਰ ਗੱਲ ਕੀਤੀ, ਦੁਨੀਆ ਭਰ ਦੀਆਂ ਏਜੰਸੀਆਂ ਇਸ ਤਰ੍ਹਾਂ ਕਰਦੀਆਂ ਹੀ ਨੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਡੀਵਿਜੂਅਲ ਕਿਲਿੰਗਸ ਹੋਈਆਂ, ਹਿੰਦੂਆਂ ਦੀਆਂ ਹੋਈਆਂ ਪੰਜਾਬ 'ਚ। ਗਿਣਤੀ 450 ਹੈ ਜਾਂ ਜ਼ਿਆਦਾ ਹੈ, ਇਹ ਮੇਬੀ ਇੱਕ ਡਿਫਰੈਂਟ ਵਰਜ਼ਨ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੰਡੀਵਿਜੂਅਲਸ ਵੱਲੋਂ ਕੀਤੀਆਂ ਕਿਲਿੰਗ ਸੀ। ਤੇ ਉਹ ਇੰਡੀਵਿਜੂਅਲ ਕੌਣ ਸੀ, ਉਹਨਾਂ ਦੇ ਉੱਤੇ ਸਵਾਲੀਆ ਨਿਸ਼ਾਨ ਹੈ। ਜੀ ਜੀ। ਸੋ ਲੇਕਿਨ ਇੱਕ ਵੀ ਘਟਨਾ ਪੰਜਾਬ 'ਚ, ਨਾ ਹੀ ਜੂਨ 84 ਦੇ ਘੱਲੂਘਾਰੇ ਤੋਂ ਬਾਅਦ, ਨਾ ਹੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਤੋਂ ਬਾਅਦ ਐਸੀ ਹੋਈ ਕਿ ਸਿੱਖਾਂ ਨੇ ਕਲੈਕਟਿਵਲੀ ਜਿਹੜਾ ਹਿੰਦੂਆਂ ਦਾ ਕੋਈ ਨੁਕਸਾਨ ਕੀਤਾ ਹੋਏ। ਸੋ ਇਸ ਤੋਂ ਵੱਧ ਕੇ ਹੋਰ ਕੀ ਸੁਰੱਖਿਆ ਦੀ ਗਾਰੰਟੀ ਉਹ ਮੰਗ ਸਕਦੇ ਨੇ। ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਹੁਣ ਸਾਨੂੰ ਉਹਨਾਂ ਨੂੰ ਪੁੱਛਣਾ ਬਣਦਾ ਵੀ ਤੁਸੀਂ ਦੱਸੋ ਵੀ ਅਸੀਂ ਤਾਂ ਤੁਹਾਨੂੰ ਉਸ ਦੌਰ 'ਚ ਵੀ ਸੁਰੱਖਿਅਤ ਰੱਖਿਆ ਵੀ ਤੁਹਾਡੇ ਤੋਂ ਅਸੀਂ ਕੀ ਆਸ ਕਰਦੇ, ਤੁਸੀਂ ਸਾਡੇ ਨਾਲ ਕੀ ਨਹੀਂ ਕੀਤਾ। ਜੀ। ਸੋ ਇਹ ਕਹਿਣ ਤੋਂ ਬਾਅਦ ਉਹਨਾਂ ਨੇ ਜਿਹੜਾ ਦੂਸਰਾ ਸਵਾਲ ਇਹ ਕਿਹਾ ਕਿ ਵੀ ਜਿਨ੍ਹਾਂ ਨੂੰ ਸਿੱਖ ਹੋਣ ਤੇ ਸ਼ਰਮ ਆਉਂਦੀ ਹੈ, ਕੁਆਣ ਤੇ, ਔਰ ਆਪਣੇ ਆਪ ਨੂੰ ਭਾਰਤੀ ਮੰਨਣ 'ਚੋਂ ਮਾਣ ਮਹਿਸੂਸ ਕਰਦੇ ਨੇ, ਵੀ ਕਦੇ ਉਹਨਾਂ ਨੂੰ ਤੁਸੀਂ ਪੁੱਛੋ ਵੀ ਇਸ ਸਾਰੇ ਪੀਰੀਅਡ 'ਚ 66 ਸਾਲ ਦੇ ਸਮੇਂ 'ਚ
ਸਿੱਖਾਂ ਨੇ ਕੋਈ ਮੰਦਿਰ ਸਾੜਿਆ ਹੋਏ, ਕੋਈ ਮਸੀਤ ਸਾੜੀ ਹੋਏ, ਕੋਈ ਚਰਚ ਸਾੜਿਆ ਹੋਏ, ਜਾਂ ਉਹਨਾਂ ਦੀਆਂ ਪਵਿੱਤਰ ਪੁਸਤਕਾਂ ਗੀਤਾ ਜਾਂ ਕੁਰਾਨ ਸ਼ਰੀਫ ਜਾਂ ਬਾਈਬਲ ਉਸ ਨੂੰ ਸਾੜਿਆ ਹੋਇਆ, ਅਪਮਾਨ ਕੀਤਾ ਹੋਇਆ। ਜੀ ਜੀ ਪਰ ਤੁਸੀਂ ਇਸ ਪੀਰੀਅਡ 'ਚ ਦੇਖੋ ਵੀ ਜਦੋਂ ਹਿੰਦੂ ਭੀੜਾਂ ਨੇ ਹਮਲੇ ਕੀਤੇ ਨੇ, ਸਭ ਤੋਂ ਪਹਿਲਾਂ ਗੁਰਦੁਆਰਿਆਂ 'ਚ ਜਾ ਕੇ ਹਜ਼ਾਰਾਂ ਗੁਰਦੁਆਰੇ ਜਿਹੜੇ ਨੇ, ਇਕੱਲੇ ਦਿੱਲੀ 'ਚ ਨਹੀਂ, ਭਾਰਤ ਭਰ ਦੇ ਵਿੱਚ, ਅਜੇ ਪਿੱਛੇ ਜਿਹੀ ਆਂਧਰਾ ਪ੍ਰਦੇਸ਼ ਦੇ ਵਿੱਚ ਗੁਰਦੁਆਰਾ ਸਾਹਿਬ ਤੇ ਹਮਲਾ ਹੋਇਆ ਵਿਸ਼ਾਖਾਪਟਨਮ ਦੇ ਨੇੜੇ, ਔਰ 2 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਨੇ ਪੀੜੇ ਸਣੇ ਬਾਹਰ ਲਿਆ ਕੇ ਸੜਕ ਦੇ ਵਿੱਚ ਉਹਨਾਂ ਨੂੰ ਅੱਗ ਲਾ ਕੇ ਸਾੜਿਆ ਗਿਆ। ਨਵੰਬਰ 84 ਤਾਂ ਸਾਹਮਣੇ ਹੀ ਹੈ ਵੀ ਕਿੱਥੇ ਕੀ ਨਹੀਂ ਹੋਇਆ। ਔਰ ਅੱਜ ਦਾ ਅਸੀਂ ਦੇਖਦੇ ਹਾਂ, ਅੱਜ ਦੇ ਦਿਨ ਹੀ ਚੂਰੂ ਰਾਜਸਥਾਨ ਦੇ ਵਿੱਚ ਗੁਰਦੁਆਰਾ ਸਾਹਿਬ ਸਾੜਿਆ ਗਿਆ ਸੀ 1983 ਦੇ ਵਿੱਚ। ਜੀ ਸੋ ਅਸੀਂ ਸਮਝਦੇ ਹਾਂ ਵੀ ਬੜੇ ਚੰਗੇ ਢੰਗ ਦੇ ਨਾਲ ਡਾਕਟਰ ਜਸਪ੍ਰੀਤ ਸਿੰਘ ਜੀ ਨੇ ਸਿੱਖਾਂ ਦਾ ਕੇਸ ਜਿਹੜਾ ਖਾਸ ਤੌਰ ਤੇ ਘੱਟ ਗਿਣਤੀਆਂ ਦੀ ਸੁਰੱਖਿਆ ਦੇ ਹਵਾਲੇ ਨਾਲ, ਔਰ ਜਿਹੜੀ ਜ਼ਹਿਨੀਅਤ ਬਹੁ ਗਿਣਤੀ ਹਿੰਦੂਆਂ ਦੀ ਹੈ ਜੀ ਉਸ ਦਾ ਵਿਖਾਵਾ ਕੀਤਾ ਆਪਣੀ ਲਿਖਤ ਰਾਹੀਂ, ਔਰ ਸਾਡੇ ਵੀ ਗਿਆਨ 'ਚ ਉਹਨਾਂ ਨੇ ਵਾਧਾ ਕੀਤਾ। ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਜੀ ਔਰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੀ ਡਾਕਟਰ ਸਾਹਿਬ, ਮਿਲਾਂਗੇ ਬ੍ਰੇਕ ਤੇ ਜਾਣ ਦਾ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।